जी हाँ, सारे श्रोतिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨਸ ਦੇ ਤੋਂ, ਜਿਨ੍ਹਾਂ ਤੋਂ ਸਾਰੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ 408 272 2500। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਉਲਰ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰਟ ਤੋਂ, ਸਰਬਜੀਤ ਸਿੰਘ ਚੋਕਰ ਯੂਬਾ ਸਿਟੀ ਤੋਂ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਯੂਬਾ ਸਿਟੀ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਹੜੇ ਹਰ ਤਰ੍ਹਾਂ ਦੇ ਵੈਜੀ ਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com ਤੇ 15% ਆਫ ਮਿਲੂਗਾ ਕੂਪਨ ਕੋਡ 1313 ਦੇ ਨਾਲ। ਤੇ ਇੱਦਾਂ ਹੀ ਅਸੀਂ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਦਿਲ, ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ, ਪਹਿਲਾਂ ਸ਼ੁਰੂ ਕਰਦੇ ਹਾਂ ਪੱਛਮੀ ਬੰਗਾਲ ਤੋਂ, ਜਿੱਥੇ ਇਸ ਵੇਲੇ ਸਿਆਸਤ ਜਿਹੜੀ ਆ ਉਹ ਸਿਖਰਾਂ ਦੇ ਉੱਤੇ ਜਿਹੜੀ ਉਹ ਚਲੇਗੀ ਹੋਈ। ਔਰ ਉੱਥੇ CBI ਤੇ ਪੱਛਮੀ ਬੰਗਾਲ ਦੀ ਪੁਲਿਸ ਜਿਹੜੀ ਆ ਉਹਦੇ ਵਿਚਾਲੇ ਟਕਰਾਓ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਕਿਉਂਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਰਕਾਰ ਦੇ ਵਿਚਾਲੇ ਜਿਹੜੀ ਤਨਾਤਨੀ ਜਿਹੜੀ ਉਹ ਜਾਰੀ ਆ, ਜਿਹੜਾ ਪਿਛਲੇ ਦਿਨਾਂ ਤੋਂ ਵਾਦ ਜਿਹੜਾ ਜੀ ਉਹ ਜਾਰੀ ਆ, ਇਹਦੇ ਨਾਲ ਸੰਵਿਧਾਨਕ ਸੰਕਟ ਦੇ ਹਾਲਾਤ ਜਿਹੜੇ ਜੀ ਉਹ ਪੈਦਾ ਹੋ ਗਏ ਆ। ਸਾਰਦਾ ਤੇ ਰੋਜ਼ ਵੈਲੀ ਚਿੱਟ ਫੰਡ ਘੁਟਾਲੇ ਨੂੰ ਲੈ ਕੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਪਹੁੰਚੀ CBI ਦੀ 40 ਲੋਕਾਂ ਦੀ ਟੀਮ ਦੇ ਵਿੱਚੋਂ 5 ਅਧਿਕਾਰੀਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਇੱਥੋਂ ਦੀ। ਹੱਥਾਪਾਈ ਦੇ ਵਿੱਚ ਜਿਹੜਾ ਜੀਪ ਦੇ ਵਿੱਚ ਚੁੱਕ ਕੇ ਸੁੱਟੇ ਗਏ ਅਧਿਕਾਰੀ ਜਿਹੜੇ ਸੀ ਉਹ 2.5 ਘੰਟੇ ਤੱਕ ਥਾਣੇ ਦੇ ਵਿੱਚ ਰੱਖੇ ਗਏ। ਕੋਲਕਾਤਾ ਦੇ CGO ਕੰਪਲੈਕਸ ਦੇ ਵਿੱਚ CBI ਦਫ਼ਤਰ ਨੂੰ ਰਾਜ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ, ਔਰ ਬਾਅਦ ਦੇ ਵਿੱਚ ਕੇਂਦਰ ਨੂੰ ਉੱਥੇ CRPF ਜਿਹੜੀ ਆ ਉਹ ਤਾਇਨਾਤ ਕਰਨੀ ਪਈ ਜੀ। ਰਾਜੀਵ ਦੇ ਘਰੇ ਪਹੁੰਚੀ ਜਿਹੜੇ CM ਮਮਤਾ ਬੈਨਰਜੀ ਸੀ, ਉਹਨਾਂ ਨੇ CBI ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਤੇ NSA ਅਜੀਤ ਡੋਭਾਲ ਦੇ ਇਸ਼ਾਰੇ ਦੇ ਉੱਤੇ ਕੰਮ ਕਰਨ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਔਰ ਉਹਨਾਂ ਨੇ ਇਹ ਕਿਹਾ ਕਿ ਐਮਰਜੈਂਸੀ ਤੋਂ ਵੀ ਬੁਰੇ ਹਾਲਾਤ ਜਿਹੜੇ ਜੀ ਉਹ ਇਸ ਵੇਲੇ ਇੱਥੇ ਬਣੇ ਹੋਏ ਆ। ਔਰ ਮਮਤਾ ਬੈਨਰਜੀ ਜਿਹੜੀ ਮੁੱਖ ਮੰਤਰੀ ਆ ਪੱਛਮੀ ਬੰਗਾਲ ਦੀ, ਉਹ ਧਰਨੇ ਦੇ ਉੱਤੇ ਜਿਹੜਾ ਜੀ ਉਹ ਬਹਿ ਗਈ। ਦੂਜੇ ਪਾਸੇ CBI ਨੇ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ, ਔਰ ਕੇਂਦਰ ਸੁਪਰੀਮ ਕੋਰਟ ਇਸ ਮਾਮਲੇ ਨੂੰ ਲੈ ਕੇ ਜਿਹੜਾ ਜੀ ਉਹ ਜਾ ਸਕਦਾ। ਅੱਜ ਜਿਹੜਾ ਕਿ ਲੋਕ ਸਭਾ ਦਾ ਕਿਉਂਕਿ ਸੈਸ਼ਨ ਚੱਲ ਰਿਹਾ ਹੈ, ਲੋਕ ਸਭਾ ਦੇ ਸੈਸ਼ਨ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਤਕੜਾ ਵਾਦ ਜਿਹੜਾ ਜੀ ਉਹ ਖੜੇ ਹੋਣ ਦੀ ਸੰਭਾਵਨਾ ਤਕਰੀਬਨ ਜੀ ਉਹ ਕਹੀ ਜਾ ਸਕਦੀ ਹੈ। ਕੋਈ ਸ਼ਾਮੀ 6:30 ਵਜੇ ਇੱਥੋਂ ਭਾਰਤੀ ਸਮੇਂ ਮੁਤਾਬਕ CBI ਦੇ 40 ਜਿਹੜੇ ਆਫੀਸਰ ਸੀ ਉਹਨਾਂ ਨੇ ਪੁਲਿਸ ਕਮਿਸ਼ਨਰ ਦੇ ਘਰੇ ਉਹ ਪਹੁੰਚੇ, ਜਿਹੜੇ ਕਿ ਦਾ ਚਿੱਟ ਫੰਡ ਸਕੈਮ ਦੇ ਵਿੱਚ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੁੱਛਗਿੱਛ ਕਰਨਾ ਚਾਹੁੰਦੇ ਸੀ। 7 ਵਜੇ CBI ਦੇ 5 ਜਿਹੜੇ ਅਫਸਰ ਸੀ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਜਿਹੜੀ ਉਹ ਆ ਗਈ, ਔਰ CBI ਦਫ਼ਤਰ ਤੇ ਜੁਆਇੰਟ ਡਾਇਰੈਕਟਰ ਨੂੰ ਜਿਹੜਾ ਸੀ ਉਹ ਘੇਰ ਲਿਆ। 9 ਵਜੇ CBI ਦੇ 5 ਜਿਹੜੇ ਅਫਸਰ ਸੀ ਉਹਨਾਂ ਨੂੰ ਥਾਣੇ ਤੋਂ ਜਿਹੜਾ ਜੀ ਉਹ ਛੱਡ ਦਿੱਤਾ ਗਿਆ। ਪੁਲਿਸ ਨੇ ਕਿਹਾ ਗ੍ਰਿਫਤਾਰ ਨਹੀਂ ਕੀਤਾ ਗਿਆ। CBI ਵਾਲਿਆਂ ਦੇ ਕੋਲੇ ਕੋਈ ਕਾਗਜ਼ ਵਗੈਰਾ ਨਹੀਂ ਸੀਗੇ, ਜ਼ਰੂਰੀ ਕਾਗਜ਼ਾਤ, ਜਿਹਦੇ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਉਹ ਲਿਆ ਗਿਆ ਸੀ। ਔਰ ਰਾਤ 9:15 ਵਜੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਿਹੜਾ ਸੀ ਉਹ ਧਰਨੇ ਦੇ ਉੱਤੇ ਜਿਹੜਾ ਸੀ ਉਹ ਬਹਿ ਗਈ, ਔਰ ਪ੍ਰਦੇਸ਼ ਦੇ ਵਿੱਚ ਵੀ ਧਰਨੇ ਜਿਹੜੇ ਸ਼ੁਰੂ ਹੋ ਗਏ। ਬਹੁਤ ਸਾਰੇ ਥਾਵਾਂ ਦੇ ਉੱਤੇ ਟ੍ਰੇਨਾਂ ਜਿਹੜੀਆਂ ਉਹ ਵੀ ਰੋਕਣ ਦੀ ਖਬਰ ਜਿਹੜੀ ਜੀ ਉਹ ਆ ਰਹੀ ਹੈ। ਇੱਕ ਵੱਡਾ ਵਿਵਾਦ ਜਿਹੜਾ ਜੀ ਉਹ ਬਣਦਾ ਨਜ਼ਰ ਆ ਰਿਹਾ ਹੈ ਕੇਂਦਰ ਦੀ ਸਰਕਾਰ ਤੇ ਪੱਛਮੀ ਬੰਗਾਲ ਦੇ ਵਿਚਾਲੇ। CBI ਦੀ ਜਿਵੇਂ ਵਰਤੋਂ ਲਈ ਦੁਰਵਰਤੋਂ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਇਹ ਉਹਦੀ ਇੱਕ ਹੋਰ ਮਿਸਾਲ ਜਿਹੜੀ ਉਹ ਹੈ ਜੀ। ਪਿਛਲੇ ਦਿਨਾਂ ਤੋਂ ਗੱਠਜੋੜ ਛੱਡਣ ਦੀਆਂ ਧਮਕੀਆਂ ਦੇਣ ਵਾਲੇ, ਬਾਹਰ ਜਿਹੜੇ ਦੀ ਬਿਆਨ ਦੇਣ ਵਾਲੇ ਔਰ ਅੰਦਰ ਕਿੱਕਲੀ ਵਾਲੇ ਜਿਹੜੇ ਅਕਾਲੀ ਦਲ ਵਾਲੇ ਨੇ ਜੀ, ਉਹਨਾਂ ਦੀ ਤਕਰੀਬਨ ਜਿਹੜੀ 2-4 ਦਿਨ ਤੋਂ ਬਾਅਦ ਫੂਕ ਜਿਹੜੀ ਉਹ ਨਿਕਲ ਗਈ ਹੈ। ਔਰ ਅਕਾਲੀ ਦਲ ਨੇ 5 ਏਕੜ ਤੱਕ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੇਣ ਦੀ ਬਜਾਏ ਇਹ ਰਾਸ਼ੀ ਦੁੱਗਣੀ ਕਰਨ, ਖੇਤ ਮਜ਼ਦੂਰਾਂ ਨੂੰ ਇਸ ਯੋਜਨਾ ਦੇ ਵਿੱਚ ਲਿਆਉਣ ਲਈ ਵਿੱਤ ਮੰਤਰੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਜੀ ਕਿ ਮੋਦੀ ਸਰਕਾਰ ਨੇ 5 ਏਕੜ ਤੱਕ ਦੇ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਦੇਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਇਹਦੀ ਤਾਰੀਫ ਜਿਹੜੀ ਉਹ ਕਰ ਦਿੱਤੀ ਗਈ। 6,000 ਰੁਪਇਆ ਸਾਲਾਨਾ ਔਰ 500 ਰੁਪਇਆ ਸਿਰਫ
ਮਹੀਨਾ ਜਿਹੜਾ ਵੀ ਇਹ ਦਿੱਤਾ ਗਿਆ। ਕੋਰ ਕਮੇਟੀ ਦੇ ਜ਼ਿਆਦਾ ਮੈਂਬਰਾਂ ਨੇ ਇਹ ਰਾਏ ਦਿੱਤੀ ਕਿ ਪੰਜਾਬ ਦੇ ਆ ਰਹੇ ਬਜਟ ਇਜਲਾਸ ਦੇ ਵਿੱਚ ਸਦਨ ਤੋਂ ਵਾਕਆਊਟ ਜਾਂ ਬਾਈਕਾਟ ਕਰਨ ਦੀ ਬਜਾਏ ਸਰਕਾਰ ਨੂੰ ਸਦਨ ਦੇ ਵਿੱਚ ਘੇਰਿਆ ਜਾਵੇ, ਕਿਉਂਕਿ ਪਿਛਲੇ ਸਦਨ ਦੇ ਵਿੱਚ ਅਕਾਲੀ ਦਲ ਵੱਲੋਂ ਬਾਈਕਾਟ ਕਰਨ ਤੇ ਇਹਦਾ ਬੁਰਾ ਪ੍ਰਭਾਵ ਜਿਹੜਾ ਉਹ ਪਿਆ ਸੀਗਾ। ਇਹ ਕਿਹਾ ਗਿਆ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਉਸੇ ਤਰੀਕੇ ਦੇ ਨਾਲ ਜਾਰੀ ਰਹੂਗਾ। ਭਾਜਪਾ ਨੂੰ ਪਹਿਲਾਂ ਦੀ ਤਰ੍ਹਾਂ 3 ਸੀਟਾਂ ਛੱਡੀਆਂ ਜਾਣਗੀਆਂ। ਹੁਣ ਇਹ ਕਹਿਤਾ ਜੇ ਸੀਟਾਂ ਦੀ ਅਦਲਾ ਬਦਲੀ ਦੀ ਜ਼ਰੂਰਤ ਪਈ ਤਾਂ ਸਾਂਝੀ ਕੋਰ ਕਮੇਟੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਊਗਾ। ਇਹਦਾ ਮਤਲਬ ਇਹ ਆ ਕਿ ਉਹੀ ਸੀਟਾਂ, ਕਿਉਂਕਿ ਅੰਮ੍ਰਿਤਸਰ ਦੀ ਸੀਟ ਦੇ ਉੱਤੇ ਅਕਾਲੀ ਦਲ ਦੀ ਅੱਖ ਸੀ, ਭਾਰਤੀ ਜਨਤਾ ਪਾਰਟੀ ਉਹ ਸੀਟ ਜਿਹੜੀ ਆ ਉਹ ਛੱਡਣੀ ਨਹੀਂ ਜਿਹੜਾ ਦੀ ਉਹ ਚਾਹੁੰਦੀ। ਪਿਛਲੇ 2-3 ਦਿਨਾਂ ਤੋਂ ਅਕਾਲੀ ਦਲ ਨੇ ਇੱਕ ਕਿਸਮ ਦੇ ਨਾਲ ਇਹ ਉਭਾਰਨ ਦੀ ਕੋਸ਼ਿਸ਼ ਕਿ ਉਹ ਸਿੱਖਾਂ ਦੇ ਮਸਲਿਆਂ ਦੇ ਪ੍ਰਤੀ ਬਹੁਤ ਫਿਕਰਮੰਦ ਹੈ ਤੇ ਉਹਦੇ ਵਾਸਤੇ ਉਹ ਕਿਸੇ ਵੀ ਗੱਠਜੋੜ ਨੂੰ ਛੱਡ ਸਕਦਾ ਹੈ। ਇਹ ਡਰਾਮੇਬਾਜ਼ੀ ਜਿਹੜੀ ਮਹਿਜ਼ ਜਿਹੜੀ ਸਿੱਧ ਹੋਈ, ਕਿਉਂਕਿ ਜਿਹੜਾ ਹਜ਼ੂਰ ਸਾਹਿਬ ਵਾਲਾ ਮਾਮਲਾ ਸੀਗਾ ਉਹ ਤਾਂ ਜਿਉਂ ਦਾ ਤਿਉਂ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਹੈ। ਉਹਦੇ ਵਿੱਚ ਕੋਈ ਜਿਹੜੀ ਚੇਂਜਸ ਆ ਉਹ ਨਹੀਂ ਆਈ, ਪਰ ਅਕਾਲੀ ਦਲ ਨੇ ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਇੱਕ ਕਿਸਮ ਦੇ ਨਾਲ ਕਹਿ ਦਿੱਤਾ। ਹੁਣ ਉਹ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਸੀ, ਕਿਉਂਕਿ ਜਦੋਂ ਇੱਕ ਪਾਸੇ ਬਿਆਨਬਾਜ਼ੀ ਹੋ ਰਹੀ ਸੀ, ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੁਰੀ ਲੰਚ ਕਰਵਾ ਰਹੇ ਸੀਗੇ ਜਿਹੜੇ ਜੀ ਬੀਜੇਪੀ ਦੇ ਆਗੂਆਂ ਨੂੰ ਔਰ ਕਿੱਕਲੀ ਪਾ ਰਹੇ ਸੀ, ਔਰ ਇਹ ਜਿਹੜੀ ਵੀਡੀਓ ਵਾਇਰਲ ਹੋ ਗਈ ਸੀ, ਜਿਹਦੇ ਤੋਂ ਬਾਅਦ ਕਹਿ ਲਓ ਕਿ ਅਕਾਲੀ ਦਲ ਦੇ ਵਾਸਤੇ ਮੁੜਨਾ ਜਿਹੜਾ ਜੀ ਉਹ ਔਖਾ ਹੁੰਦਾ ਜਾ ਰਿਹਾ ਸੀਗਾ ਜੀ। ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਏ ਇੱਕ ਕਤਲ ਮਾਮਲੇ ਦੇ ਵਿੱਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਜਿਹਨੂੰ ਕਿ ਹੁਣ ਚਲਾਨ ਜਿਹੜਾ ਜੀ ਉਹ ਪੇਸ਼ ਹੋ ਗਿਆ ਅਦਾਲਤ ਦੇ ਵਿੱਚ ਤੇ ਉਹਨੂੰ ਤਲਬ ਕਰ ਲਿਆ ਅਦਾਲਤ ਨੇ। ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਜਿਹੜੇ ਨੇ ਭਗਵੰਤ ਮਾਨ ਹੋਰੀ, ਉਹਨਾਂ ਨੇ ਇਸ ਮਾਮਲੇ ਤੇ ਅਕਾਲੀ ਦਲ ਨੂੰ ਘੇਰਨ ਦੇ ਜਿਹੜੇ ਜੀ ਉਹ ਯਤਨ ਕੀਤੇ ਆ। ਡਾਕਟਰ ਸੁਦਰਸ਼ਨ ਕੁਮਾਰ ਤ੍ਰਿਹਨ ਕਤਲਕਾਂਡ ਜਿਹੜਾ ਕਿ ਪੱਟੀ ਦੇ ਵਿੱਚ ਜਿਹੜਾ ਜੀ ਉਹ ਹੋਇਆ ਸੀਗਾ, ਔਰ ਇਹ ਕਿਉਂਕਿ ਦੱਬਿਆ ਹੀ ਰਿਹਾ, ਕਿਸੇ ਨੇ ਪੁੱਛਿਆ ਹੀ ਨਾ ਕਿ ਵਿਰਸਾ ਸਿੰਘ ਵਲਟੋਹਾ ਇਹਦੇ ਵਿੱਚ ਜਿਹੜੇ ਦੀ ਉਹਨਾਂ ਦਾ ਨਾਮ ਜਿਹੜਾ ਦੀ ਉਹ ਬੋਲਦਾ। ਇੱਥੇ ਪਿਛਲੇ ਦਿਨਾਂ ਤੋਂ ਚਰਚਿਤ ਹੋਈਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਹੁਣ ਜਿਹੜਾ ਚਲਾਨ ਪੇਸ਼ ਕੀਤਾ ਔਰ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਨੇ ਜਿਹੜਾ ਜੀ ਉਹ ਤਲਬ ਕਰ ਲਿਆ। ਭਗਵੰਤ ਮਾਨ ਹੋਰਾਂ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਵਿਰਸਾ ਸਿੰਘ ਵਲਟੋਹਾ ਹੋਰੀ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਜਿਹੜਾ ਉਹ ਕਹਿ ਚੁੱਕੇ ਆ ਕਿ ਉਹ ਅੱਤਵਾਦੀ ਸੀ ਤੇ ਉਹ ਅੱਤਵਾਦੀ ਹਨ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਆਸੀ ਦਬਾਅ ਬਣਾ ਕੇ ਇਸ ਮਾਮਲੇ ਨੂੰ ਇੰਨੇ ਸਾਲ ਦਬਾਉਂਦਾ ਰਿਹਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਉਹ ਸਪਸ਼ਟ ਕਰੇ ਕਿ ਵਿਰਸਾ ਸਿੰਘ ਵਲਟੋਹਾ ਨੂੰ ਇੱਕ ਕਤਲ ਦਾ ਦੋਸ਼ ਲੱਗਣ ਦੇ ਬਾਵਜੂਦ ਕਿਉਂ ਬਚਾਇਆ ਗਿਆ, ਉਹਨੂੰ ਜਿਹੜਾ ਵਿਧਾਇਕ ਕਿਉਂ ਬਣਾਇਆ ਗਿਆ ਔਰ ਉਹਨੂੰ ਇੰਨੀਆਂ ਜ਼ਿੰਮੇਵਾਰੀਆਂ ਅਕਾਲੀ ਦਲ ਨੇ ਕਿਉਂ ਜਿਹੜੀਆਂ ਸੀ ਉਹ ਦਿੱਤੀਆਂ। ਉਹਨਾਂ ਨੇ ਇਹ ਵੀ ਅਕਾਲੀ ਦਲ ਨੂੰ ਚੈਲੰਜ ਕੀਤਾ ਜੀ ਕਿ ਉਹ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਚੋਂ ਕੱਢਣ ਜਾਂ ਵਿਰਸਾ ਸਿੰਘ ਵਲਟੋਹਾ ਖੁਦ ਅਕਾਲੀ ਦਲ ਜਿਹੜਾ ਉਹ ਛੱਡੇ। ਉਹਨਾਂ ਨੇ ਇਹ ਵੀ ਜਿਹੜੀ ਵਿਤਕੀ ਲਈ ਕਿ ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹਿੰਦੇ ਆ ਕਿ ਉਹਨਾਂ ਨੇ ਇੱਕ ਡਾਇਰੀ ਲਾਈ ਹੋਈ ਆ ਜਿਹਦੇ ਵਿੱਚ ਉਹ ਉਹਨਾਂ ਪੁਲਿਸ ਅਫਸਰਾਂ ਦੇ ਨਾਮ ਲਿਖਦੇ ਆ ਜਿਹੜੇ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਦਰਜ ਕਰਦੇ ਆ। ਉਹਨਾਂ ਨੇ ਕਿਹਾ ਕਿ ਇੱਕ ਡਾਇਰੀ ਉਹ ਹੋਰ ਲਾਉਣ ਜਿਹਦੇ ਵਿੱਚ ਜਿੰਨਾ ਅਪਰਾਧੀਕਰਨ ਅਕਾਲੀ ਦਲ ਦਾ ਹੋ ਰਿਹਾ ਇਹਦੇ ਵੀ ਸਾਰੇ ਨਾਮ ਲਿਖਣ ਤੇ ਇਹ ਡਾਇਰੀ ਜਿਹੜੀ ਆ ਉਹ ਛੇਤੀ ਭਰ ਸਕਦੀ ਹੈ। ਅਜੇ ਅਕਾਲੀ ਦਲ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਜਿਹੜੀ ਦੀ ਉਹ ਧਾਰੀ ਹੋਈ ਆ ਵਿਰਸਾ ਸਿੰਘ ਵਲਟੋਹਾ ਵਾਲੇ ਮਾਮਲੇ ਦੇ ਉੱਤੇ ਕਿ ਉਹ ਕੀ ਇਹਦੇ ਬਾਰੇ ਜਿਹੜਾ ਜੀ ਉਹ ਕਹਿਣਾ ਚਾਹੁੰਦਾ ਹੈ, ਕਿਉਂਕਿ ਅਕਸਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਚਾਹੇ ਜਿਹੜਾ ਦੀ ਬਰਗਾੜੀ ਮੋਰਚਾ ਸੀਗਾ ਇਹਦੇ ਦੌਰਾਨ ਜਦੋਂ ਇਹ ਰੈਲੀਆਂ ਕਰਦੇ ਰਹੇ ਆ ਉਹਦੇ ਵਿੱਚ ਇੱਕੋ ਗੱਲ ਕਹਿੰਦੇ ਰਹੇ ਆ ਕਿ ਇੱਥੇ ਦੋ ਫਿਰਕਿਆਂ ਦੇ ਵਿਚਾਲੇ ਜਿਹੜਾ ਜੀ ਉਹ ਤਣਾਅ ਪੈਦਾ ਹੋਣ ਦਾ ਡਰ ਹੈ। ਉਹ ਇਹ ਗੱਲ ਕਹਿੰਦੇ ਰਹੇ ਆ ਕਿ ਅਕਾਲੀ ਦਲ ਨੇ ਹੀ ਦੋ ਫਿਰਕਿਆਂ ਦੇ ਵਿਚਾਲੇ ਜਿਹੜਾ ਜੀ ਉਹ ਤਣਾਅ ਹਮੇਸ਼ਾ ਘਟਾਇਆ। ਪਰ ਇਹ ਮਾਮਲਾ ਜਿਹੜਾ ਜੀ ਇਹ ਇਸ ਪੱਖੋਂ ਸੰਗੀਨ ਹੈ ਕਿ ਡਾਕਟਰ ਸੁਦਰਸ਼ਨ ਕੁਮਾਰ ਤ੍ਰਿਹਨ ਕਤਲਕਾਂਡ ਵਾਲੇ ਮਾਮਲੇ ਦੇ ਵਿੱਚ ਇੱਕ ਅਕਾਲੀ ਆਗੂ ਦਾ ਨਾਮ ਜਿਹੜਾ ਦੀ ਬੋਲਦਾ, ਉਹ ਵੀ ਪੰਜਾਬ ਦੇ ਦਿਨਾਂ ਦੇ ਦੌਰਾਨ ਜਦੋਂ ਕਾਲੇ ਦਿਨ ਸਨ ਉਸ ਸਮੇਂ ਤੋਂ। ਹੁਣ ਇਹਦੇ ਉੱਤੇ ਜਿਹੜਾ ਜੀ ਉਹਨਾਂ ਦੀ ਧਾਰੀ ਹੋਈ ਚੁੱਪ ਜਿਹੜੀ ਹੈ ਜੀ ਉਹ ਕਾਫੀ ਗੰਭੀਰ ਕਹੀ ਜਿਹੜਾ ਜੀ ਉਹ ਜਾ ਸਕਦੀ ਹੈ। ਜੇ ਅਕਾਲੀ ਦਲ ਦੀ ਗੱਲ ਜਿਹੜੀ ਜੀ ਉਹ ਤੁਰੀ ਆ ਤਾਂ ਹੋਰ ਇਹਨੂੰ ਜਿਹੜਾ ਜੀ ਅੱਗੇ ਤੁਰੀਏ ਤਾਂ ਇਸ ਵੇਲੇ ਜਿੱਥੇ ਟਕਸਾਲੀ ਅਕਾਲੀ ਦਲ ਵਾਲੇ ਜਿਹੜੇ ਜੀ ਉਹ ਸੰਨ ਲਾਉਣ ਦੀ ਦੇ ਵਿੱਚ ਨੇ
ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਕਹਿੰਦੇ ਨੇ ਕਿ ਛੇਤੀ ਅਕਾਲੀ ਦਲ ਦੇ ਅਹੁਦੇਦਾਰ ਜਿਹੜੇ ਨੇ ਟਕਸਾਲੀ ਅਕਾਲੀ ਦਲ ਦੇ ਉਹ ਐਲਾਨ ਦਿੱਤੇ ਜਾਣਗੇ। ਉਸ ਤੋਂ ਬਿਨਾਂ ਅਕਾਲੀ ਦਲ ਦੇ ਵਾਸਤੇ ਇੱਕ ਫਿਕਰਮੰਦੀ ਜਿਹੜੇ ਬਣੇ ਹੋਏ ਉਹ ਸੁਖਦੇਵ ਸਿੰਘ ਢੀਂਡਸਾ ਹੋਰੀ ਨੇ, ਕਿਉਂਕਿ ਅਕਾਲੀ ਦਲ ਨੂੰ ਵੱਡਾ ਫਿਕਰ ਇਸ ਗੱਲ ਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਲੋੜ ਤੋਂ ਵੱਧ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆ ਜੀ ਉਹ ਚੁੱਕ ਰਹੇ ਆ। ਉਹਨਾਂ ਨੂੰ ਪਦਮ ਦੇਣਾ ਇਸੇ ਇੱਕ ਕੜੀ ਦਾ ਪਾਰਟ ਜਿਹੜਾ ਵੀ ਉਹ ਗਿਣਿਆ ਜਾ ਰਿਹਾ। ਜਿਹੜੇ ਅਕਾਲੀ ਦਲ ਦੇ ਬਿਆਨਬਾਜ਼ੀ ਹਜ਼ੂਰ ਸਾਹਿਬ ਵਾਲੇ ਮਸਲੇ ਨੂੰ ਲੈ ਕੇ ਆ ਰਹੀ ਸੀ, ਉਹ ਅਸਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਦਿੱਤਾ ਗਿਆ ਜਿਹੜਾ ਸਨਮਾਨ ਉਹੀ ਮੇਨ ਕਾਰਨ ਸੀਗਾ। ਸੁਖਦੇਵ ਸਿੰਘ ਢੀਂਡਸਾ ਹੋਰੀ ਬੇਸ਼ੱਕ ਆਪਣੇ ਬਹੁਤੇ ਪੱਤੇ ਅਜੇ ਵੀ ਖੋਲ ਨਹੀਂ ਰਹੇ, ਪਰ ਪਿਛਲੇ ਦਿਨੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਕਿ ਜਿਹੜਾ ਇਸ ਵੇਲੇ ਪਰਿਵਾਰ ਕਾਬਜ਼ ਹੈ ਉਹ ਕਬਜ਼ਾ ਛੱਡੇ ਤੇ ਸਾਰਾ ਕੁਝ ਜਿਹੜਾ ਵੀ ਉਹ ਠੀਕ ਹੋ ਸਕਦਾ ਆ। ਉਦੋਂ ਬਾਅਦ ਜਿਹੜਾ ਵੀ ਉਹ ਫੇਰ ਚੁੱਪ ਕਰ ਗਏ। ਹੁਣ ਦੁਬਾਰਾ ਫੇਰ ਜਿਹੜੀ ਇਸ ਗੱਲ ਦੀ ਸੰਭਾਵਨਾ ਜਿਹੜੀ ਉਹ ਲੱਗ ਰਹੀ ਹੈ ਕਿ ਉਹ ਬੇਸ਼ੱਕ ਮੂੰਹੋਂ ਕੁਛ ਨਹੀਂ ਕਹਿ ਰਹੇ, ਅੰਦਰ ਖਾਤੇ ਉਹ ਵੀ ਕਈ ਨੀਤੀਆਂ ਜਿਹੜੀਆਂ ਦੀ ਉਹ ਕਰ ਰਹੇ ਆ। ਉਹਨਾਂ ਨੂੰ ਜਿਹੜਾ ਦੀ ਪਦਮ ਅਵਾਰਡ ਮਿਲਣ ਤੋਂ ਬਾਅਦ ਵਧਾਈ ਦੇਣ ਦੇ ਆੜ ਦੇ ਵਿੱਚ ਉਹਨਾਂ ਦੇ ਕੋਲੇ ਕੁਛ ਉਹ ਅਹਿਮ ਅਕਾਲੀ ਦਲ ਦੇ ਆਗੂ ਗਏ ਆ, ਜਿਹਦੇ ਨਾਲ ਬਾਦਲ ਪਰਿਵਾਰ ਨੂੰ ਇੱਕ ਫਿਕਰ ਜਿਹੜਾ ਵੀ ਉਹ ਲੱਗਿਆ ਹੋਇਆ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਸਾਬਕਾ ਅਕਾਲੀ ਮੰਤਰੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਹੋਰਾਂ ਦਾ ਪੁੱਤਰ ਰਣਜੀਤ ਸਿੰਘ ਤਲਵੰਡੀ ਜਿਹੜਾ ਕਿ ਖੰਨਾ ਤੋਂ ਵਿਧਾਇਕ ਰਹਿ ਚੁੱਕਾ, ਇਹਨਾਂ ਦੋਨਾਂ ਨੇ ਢੀਂਡਸਾ ਦੇ ਨਾਲ ਲੰਮੀ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। ਬੇਸ਼ੱਕ ਅੰਦਰ ਕੀ ਹੋਇਆ ਇਹਦੀ ਡਿਟੇਲ ਤਾਂ ਜਿਹੜੀ ਜੀ ਉਹ ਨਹੀਂ ਮਿਲ ਰਹੀ, ਪਰ ਅਕਾਲੀ ਸਿਆਸਤ ਨੂੰ ਲੈ ਕੇ ਇਹਦੇ ਵਿੱਚ ਲੰਮੀ ਚਰਚਾ ਜਿਹੜੀ ਜੀ ਉਹ ਹੋਈ ਦੱਸੀ ਜਾਂਦੀ ਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਨੇ ਉਹ ਸਾਬਕਾ ਮੰਤਰੀ ਨੇ, ਮਾਝੇ ਦੇ ਵਿੱਚ ਤਰਨਤਾਰਨ ਦੇ ਏਰੀਏ ਦੇ ਵਿੱਚ ਉਹਨਾਂ ਦੀ ਕਾਫੀ ਜਿਹੜੀ ਉਹ ਪੈਂਚ ਵੀ ਹੈਗੀ ਆ, ਪਰ ਉਹਨਾਂ ਦੀ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਬਿਲਕੁਲ ਜਿਹੜੀ ਦੀ ਉਹ ਨਹੀਂ ਬਣਦੀ। ਉਹਨਾਂ ਦੇ ਨਾਲ 57 ਉਹਨਾਂ ਦੀ ਜੱਗ ਜ਼ਾਹਰ ਹੈ। ਉਧਰ ਜਿਹੜੇ ਰਣਜੀਤ ਸਿੰਘ ਤਲਵੰਡੀ ਨੇ, ਉਹਨਾਂ ਨੂੰ ਅਕਾਲੀ ਦਲ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਵੀ ਉਹ ਖੁੱਡੇ ਲਾਈਨ ਲਾ ਰੱਖਿਆ ਜਿੰਨੀ ਦੇਰ ਤੱਕ ਸਰਕਾਰ ਜਿਹੜੀ ਦੀ ਉਹ ਰਹੀ ਹੈ। ਸੋ ਇਹ ਦੋ ਜਾਣਿਆਂ ਦੀ ਜਿਹੜੀ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਕੀਤੀ ਗਈ ਜਿਹੜੀ ਮੀਟਿੰਗ ਆ, ਇਹਦੇ ਕੀ ਮਾਇਨੇ ਜਿਹੜੇ ਜੀ ਉਹ ਨਿਕਲਦੇ ਆ ਇਹ ਤਾਂ ਆਉਣ ਵਾਲੇ ਦਿਨ ਜਿਹੜੇ ਦੱਸਣਗੇ। ਪਰ ਜਿਹੜਾ ਬਾਦਲ ਪਰਿਵਾਰ ਹੈ ਜੀ ਉਹਦੀ ਮੱਥੇ ਦੇ ਉੱਤੇ ਫਿਕਰਮੰਦੀ ਦੀਆਂ ਲਕੀਰਾਂ ਜਿਹੜੀਆਂ ਦੀ ਮੀਟਿੰਗ ਤੋਂ ਬਾਅਦ ਜ਼ਰੂਰ ਵਧੀਆਂ ਨੇ ਜੀ। ਕੇਂਦਰ ਦੀ ਸਰਕਾਰ ਨੇ ਜਿਹੜੀ FCI ਆ ਉਹਦੇ ਰਾਹੀਂ ਪੰਜਾਬ ਦੇ ਵਿੱਚੋਂ ਵੱਧ ਅਨਾਜ ਖਰੀਦਣ ਦੀ ਮੰਗ ਜਿਹੜੀ ਆ ਉਹ ਠੁਕਰਾ ਦਿੱਤੀ ਹੈ। ਇਹਦੇ ਨਾਲ ਵੱਡੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਪੈਦਾ ਹੋ ਸਕਦੀਆਂ ਨੇ ਪੰਜਾਬ ਦੇ ਵਾਸਤੇ, ਖਾਸ ਤੌਰ ਦੇ ਉੱਤੇ ਜਦੋਂ ਕਣਕ ਆਊਗੀ ਉਦੋਂ। ਔਰ ਕਿਉਂਕਿ ਇਹ ਚੋਣਾਂ ਦੇ ਦਿਨ ਵੀ ਜਿਹੜੇ ਹੋਣੇ ਆ, ਔਰ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਉਹਦੀ ਫਿਕਰਮੰਦੀ ਇਹਦੇ ਨਾਲ ਵਧੀ ਹੈ। ਸੂਬਾ ਸਰਕਾਰ ਨੂੰ ਦਿੱਤੇ ਇਸ ਜਵਾਬ ਨੇ ਕੇਂਦਰ ਨੇ ਅਨਾਜ ਦੀ ਖਰੀਦ ਦੇ ਮਾਮਲੇ ਦੇ ਵਿੱਚ ਪਿੱਛੇ ਹਟਣ ਦੇ ਸਪਸ਼ਟ ਸੰਕੇਤ ਜਿਹੜੇ ਜੀ ਉਹ ਦਿੱਤੇ ਆ। ਪੰਜਾਬ ਸਰਕਾਰ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਤੇ ਹੁਣ ਮੁੜ ਕੇ ਲਿਖੀ ਚਿੱਠੀ ਦੇ ਵਿੱਚ ਕਿਹਾ ਗਿਆ ਸੀਗਾ ਕਿ FCI ਜਿਹੜਾ ਜੀ ਉਹ ਪੜਾਅਵਾਰ ਕਣਕ ਝੋਨੇ ਦੀ ਖਰੀਦ ਤੋਂ ਪਿੱਛੇ ਹਟਦੀ ਜਾ ਰਹੀ ਹੈ। ਕੁਝ ਸਾਲ ਪਹਿਲਾਂ FCI 30% ਖਰੀਦ ਕਰਦੀ ਸੀ, ਹੁਣ ਸਿਰਫ 12% ਕਰ ਰਹੀ ਹੈ। ਇਸ ਲਈ ਵੱਧ ਖਰੀਦ ਕਰਨ ਦੇ ਵਾਸਤੇ ਕਿਹਾ ਜਾਵੇ, ਪਰ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੁੱਖ ਮੰਤਰੀ ਨੂੰ ਭੇਜੀ ਚਿੱਠੀ ਦੇ ਵਿੱਚ FCI ਦੀ ਖਰੀਦ ਵਧਾਉਣ ਤੋਂ ਨਾ ਕਰ ਦਿੱਤੀ ਹੈ। ਸੰਸਦ ਮੈਂਬਰ ਜਿਹੜਾ ਜੀ ਸ਼ਾਂਤਾ ਕੁਮਾਰ ਦੀ ਅਗਵਾਈ ਹੇਠ ਬਣੀ ਜਿਹੜੀ ਕਮੇਟੀ, ਉਹਦੀਆਂ ਸਿਫਾਰਿਸ਼ਾਂ ਦਾ ਹਵਾਲਾ ਦਿੱਤਾ ਗਿਆ। ਪੰਜਾਬ ਇਸ ਤਰ੍ਹਾਂ ਦਾ ਸੂਬਾ ਜਿਹੜਾ ਕਣਕ ਤੇ ਝੋਨੇ ਦਾ ਉਤਪਾਦਨ ਜਿਹੜਾ ਕੇਂਦਰੀ ਪੂਲੀ ਕਰਦਾ, ਖਰੀਦ ਦਾ ਹਿੱਸਾ ਵੀ ਕੇਂਦਰ ਸਰਕਾਰ ਨੂੰ ਦਿੰਦਾ, ਜੋ ਅੱਗੇ ਜਿਹੜਾ ਦੀ ਵੰਡ ਕਰਦਾ। ਕਣਕ ਤੇ ਝੋਨੇ ਸਣੇ ਜਿਹੜਾ ਦੀ FCI ਵੱਡਾ ਯੋਗਦਾਨ ਦਿੰਦੀ ਆ। ਕੇਂਦਰ ਦੇ ਵੱਲੋਂ ਖਰੀਦ ਕਰਨ ਵਾਲੀਆਂ ਮੁੱਖ ਏਜੰਸੀਆਂ ਦੇ ਵਿੱਚੋਂ ਇਹ ਇੱਕ ਹੈ। FCI ਦੇ ਵੱਲੋਂ ਘਟਾਈ ਖਰੀਦ ਦਾ ਕੋਈ ਵੀ ਹੋਰ ਬਦਲ ਜਿਹੜਾ ਦੀ ਉਹ ਹੈ ਨੀਗਾ। ਤੇ ਜੇ ਕੇਂਦਰ ਸਰਕਾਰ ਖਰੀਦ ਏਜੰਸੀ FCI ਖਰੀਦ ਕਰਨ ਤੋਂ ਪਿੱਛੇ ਹਟ ਜਾਂਦੀ ਹੈ, ਸੂਬੇ ਦੇ ਵਾਸਤੇ ਇਹ ਬਹੁਤ ਵੱਡੀ ਮੁਸ਼ਕਲ ਜਿਹੜੀ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਖੜੀ ਹੋ ਸਕਦੀ ਆ। ਖਾਸ ਤੌਰ ਦੇ ਉੱਤੇ ਕਣਕ ਜਿਹੜੀ ਜਦੋਂ ਆਉਣੀ ਆ, ਚਲੋ ਝੋਨੇ ਤੱਕ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕੋਈ ਅਗਲਾ ਇੰਤਜ਼ਾਮ ਹੋ ਜਾਊਗਾ। ਹੁਣ ਜਿਹੜਾ ਦੀ ਤੁਰੰਤ ਇੰਤਜ਼ਾਮ ਕੀ ਕੀਤਾ ਜਾਊਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਔਰ ਇਸ ਚਿੱਠੀ ਨੇ ਜਿਹੜਾ ਦੀ ਉਹ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਉਹ ਕਾਫੀ ਵਧਾ ਦਿੱਤੀਆਂ ਨੇ। ਇੱਥੇ ਪਟਿਆਲੇ ਦੇ ਵਿੱਚ ਬਹੁਤ ਚਰਚਿਤ ਪਿਛਲੇ 2-3 ਦਿਨ ਤੋਂ ਇੱਕ ਮੁਕਾਬਲਾ ਹੋਇਆ, ਔਰ
ਇਸ ਮੁਕਾਬਲੇ ਦੇ ਵਿੱਚ ਕੁਝ ਗੈਂਗਸਟਰ ਜਿਹੜੇ ਉਹ ਫੜੇ ਗਏ ਤੇ ਕੁਝ ਗੈਂਗਸਟਰ ਜਿਹੜੇ ਸੀ ਉਹ ਭੱਜ ਗਏ। ਅਜੇ ਉਹ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਪਰ ਜਿੰਨੇ ਇੱਕ ਪੀਜੀ ਬਣੇ ਹੋਏ ਆ ਉਹਨਾਂ ਦੇ ਵਿੱਚ ਪੜ੍ਹਨ ਵਾਲੇ ਜਿਹੜੇ ਸਟੂਡੈਂਟ ਨੇ ਉਹ ਪੁਲਿਸ ਦੇ ਨਿਸ਼ਾਨੇ ਦੇ ਉੱਤੇ ਜ਼ਰੂਰ ਜਿਹੜੇ ਜੀ ਉਹ ਰਹੇ ਆ। ਕੁਝ 11 ਦੇ ਕਰੀਬ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ। ਜਿਹੜੀ ਮੁੱਢਲੀ ਪੁੱਛਗਿੱਛ ਹੈ ਉਹ ਕਰਨ ਤੋਂ ਬਾਅਦ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਹਾਲਾਂਕਿ ਦੱਸਿਆ ਤਾਂ ਨਹੀਂ ਜਾ ਰਿਹਾ, ਪਰ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਇੱਕ ਥਾਣੇਦਾਰ ਦਾ ਮੁੰਡਾ ਵੀ ਸ਼ਾਮਲ ਹੈ ਤੇ ਇੱਕ ਇਹਦੇ ਵਿੱਚ ਹੌਲਦਾਰ ਦਾ ਮੁੰਡਾ ਵੀ ਸ਼ਾਮਲ ਹੈ। ਇਹ ਮਾਪਿਆਂ ਤੋਂ ਜਿਹੜਾ ਜੀ ਉਹ ਗਰੰਟੀ ਲੈ ਕੇ ਇਹਨਾਂ ਨੂੰ ਛੱਡਿਆ ਗਿਆ ਕਿ ਉਹ ਇਹਨਾਂ ਦੇ ਉੱਤੇ ਅੱਗੋਂ ਨਿਗਾਹ ਰੱਖਣਗੇ, ਇਹ ਕਿਤੇ ਗਲਤ ਪਾਸੇ ਜਿਹੜਾ ਜੀ ਉਹ ਨਹੀਂ ਤੁਰਨਗੇ। ਇੱਥੇ ਜਿਹੜੇ ਥੋੜਾ ਜਿਹਾ ਵੇਖਣ ਵਾਲੀ ਗੱਲ ਇਹ ਆ ਕਿ ਜਿੱਥੇ ਇਹ ਗੈਂਗਸਟਰ ਰਹਿੰਦੇ ਸਨ, ਜਿਹੜੇ ਭੱਜੇ ਨੇ, ਜਿਨ੍ਹਾਂ ਦੇ ਵਿੱਚੋਂ ਅਜੇ ਬਹੁਤੇ ਗ੍ਰਿਫਤਾਰ ਨਹੀਂ ਹੋ ਸਕੇ, 2 ਹੀ ਜਿਹੜੇ ਜੀ ਉਹ ਫੜੇ ਗਏ ਆ, ਉਹ ਉੱਥੇ ਉਸ ਏਰੀਏ ਦੇ ਵਿੱਚ ਇੰਨਾ ਕੁ ਘੜਮੱਸ ਜਿਹੜਾ ਜੀ ਉਹ ਪਾਉਂਦੇ ਸਨ ਕਿ ਮੁਹੱਲੇ ਵਾਲੇ ਬਾਰ-ਬਾਰ ਉਹਨਾਂ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਕਰਦੇ ਸੀ। ਪਰ ਜਿਹੜਾ ਉਸ ਏਰੀਏ ਦਾ SHO ਆ ਉਹਨੇ ਕਦੀ ਇਹਨਾਂ ਸ਼ਿਕਾਇਤਾਂ ਦੇ ਉੱਤੇ ਕੰਨ ਜਿਹੜਾ ਜੀ ਉਹ ਨਹੀਂ ਧਰਿਆ। ਕਿਹਾ ਜਾਂਦਾ ਕਿ ਅੱਧੀ ਰਾਤ ਤੱਕ ਉੱਚੀ ਗਾਣੇ ਲਾਉਣੇ, ਚੀਕਾਂ ਮਾਰਨੀਆਂ ਜਾਂ ਕੋਠੇ ਦੇ ਉੱਤੇ ਚੜ੍ਹ ਕੇ ਜਿਹੜਾ ਜੀ ਉਹ ਨਾਚ ਕਰਨਾ ਉਹਨਾਂ ਦਾ ਇਹ ਸ਼ੌਂਕ ਸੀਗਾ। ਇਹ ਕਿਹਾ ਗਿਆ ਸੀਗਾ ਕਿ ਸਟੂਡੈਂਟ ਰਹਿੰਦੇ ਆ ਤੇ ਕਿਤਾਬ ਉੱਥੋਂ ਕੋਈ ਵੀ ਨਹੀਂ ਨਿਕਲੀ, ਸਿਰਫ ਜਿਹੜੀਆਂ ਜੀ ਉਹ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਨੇ। ਹੁਣ ਪੁਲਿਸ ਨੇ ਜਿੱਥੇ ਸ਼ਿਕੰਜਾ ਜਿਹੜਾ ਜੀ ਇਹਦੇ ਉੱਤੇ ਕੱਸਿਆ, ਮੌਜੂਦਾ SSP ਜਿਹੜੇ ਮਨਦੀਪ ਸਿੱਧੂ ਨੇ, ਉਹਨਾਂ ਨੇ ਉਹਦੇ ਨਾਲ ਇਹ ਤ੍ਰਿਪੜੀ ਏਰੀਆ ਪੈਂਦਾ ਉੱਥੋਂ ਦੇ ਜਿਹੜੇ ਮੁਖੀ ਨੇ ਦੇਸ਼ ਮਲਹੋਤਰਾ, ਉਹਦੇ ਖਿਲਾਫ ਵਿਭਾਗੀ ਕਾਰਵਾਈ ਜਿਹੜੀ ਹੈ ਜੀ ਉਹ ਖੋਲ ਦਿੱਤੀ ਹੈ ਔਰ ਇਹ ਕਿਹਾ ਇਹਦੀ ਜਾਂਚ ਕੀਤੀ ਜਾਊਗੀ ਕਿ ਜੇ ਲੋਕਾਂ ਨੇ ਸ਼ਿਕਾਇਤ ਕੀਤੀ ਸੀਗੀ ਤਾਂ ਉਹਦੇ ਉੱਤੇ ਕੰਨ ਕਿਉਂ ਨਹੀਂ ਭਰਿਆ ਗਿਆ, ਉਸ ਸ਼ਿਕਾਇਤ ਦੇ ਕੀ ਕਾਰਨ ਸੀਗਾ ਕਿ ਲੋਕਾਂ ਦੀ ਗੱਲ ਜਿਹੜੀ ਸੀ ਉਹ ਨਹੀਂ ਸੁਣੀ ਗਈ। ਵਿਭਾਗੀ ਕਾਰਵਾਈ ਚੋਂ ਕੀ ਨਿਕਲਦਾ ਜੀ ਇਹ ਆਉਂਦੇ ਦਿਨ ਜਿਹੜੇ ਦੱਸਣਗੇ, ਪਰ ਇੰਨਾ ਜ਼ਰੂਰ ਹੈ ਕਿ ਪਟਿਆਲੇ ਦੇ ਵਿੱਚ ਇਹ ਗੈਂਗਸਟਰਾਂ ਦੀ ਬਣੀ ਵੱਡੀ ਠਾਹਰ ਜਿਹੜੀ ਹੈ ਜੀ ਉਹਨੇ ਲੋਕਾਂ ਦੇ ਵਿੱਚ ਵੱਡੀ ਫਿਕਰਮੰਦੀ ਉਹ ਜ਼ਰੂਰ ਪਾਈ ਹੈ, ਕਿਉਂਕਿ ਇੱਥੋਂ ਲਗਾਤਾਰ ਕਾਰਾਂ ਦੀ ਖੋਹ ਖੁਆਈ ਜਿਹੜੀ ਜੀ ਉਹ ਹੋਣੀ CM ਸਿਟੀ ਹੈ। ਇਸ ਕਰਕੇ ਕਿਹਾ ਤਾਂ ਇਹ ਜਾਂਦਾ ਕਿ ਇੱਥੇ ਸੁਰੱਖਿਆ ਬਹੁਤ ਜ਼ਿਆਦਾ ਹੈ, ਪਰ ਜਿਸ ਤਰੀਕੇ ਦੇ ਨਾਲ ਇਹ ਗੈਂਗਸਟਰ ਰਹਿ ਰਹੇ ਸਨ ਉੱਥੇ ਇਹ ਵੀ ਲੱਗਦਾ ਕਿ ਏਰੀਏ ਦੀ ਜਿਹੜੀ ਪੁਲਿਸ ਹੈ ਉਹਦੀ ਮਿਲੀ ਭੁਗਤ ਦੇ ਨਾਲ ਇਹ ਰਹਿ ਰਹੇ ਸਨ। ਗੱਲ ਜਿਹੜੀ ਜੀ ਪੁਲਿਸ ਮੁਕਾਬਲੇ ਦੀ ਜਾਂ ਮੁਕਾਬਲੇ ਦੀ ਜਿਹੜੀ ਉਹ ਚੱਲੀ ਹੈ ਤਾਂ ਇੱਕ ਪੁਰਾਣੀ ਜਿਹੜੀ ਜੀ ਰਿਪੋਰਟ ਹੈ ਉਹ ਅੱਜ ਵੀ ਜਿਉਂ ਦੀ ਤਿਉਂ ਖੜੀ ਹੈ। ਨਕੋਦਰ ਦੇ ਵਿੱਚ 30 ਸਾਲ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਰੋਸ ਪ੍ਰਗਟ ਕਰ ਰਹੇ 4 ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀਗਾ। ਇਹਦੇ ਵਿੱਚ ਮਾਰੇ ਗਏ ਇਹਨਾਂ ਨੌਜਵਾਨਾਂ ਦੇ ਵਿੱਚ ਰਵਿੰਦਰ ਸਿੰਘ ਲਿੱਤਰਾ, ਹਰਮਿੰਦਰ ਸਿੰਘ ਰਾਏਪੁਰ, ਬਲਤੀ ਸਿੰਘ ਰਾਮਗੜ੍ਹ ਤੇ ਝਿਲਮਣ ਸਿੰਘ ਗੌਰਸੀਆ ਜਿਹੜੇ ਉਹ ਸ਼ਾਮਲ ਸੀਗੇ। ਇਹਨਾਂ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਦੇ ਵਿੱਚੋਂ ਬਲਵਿੰਦਰ ਸਿੰਘ ਲਿੱਤਰਾ ਨੇ ਮੁੱਖ ਮੰਤਰੀ ਹੋਰਾਂ ਨੂੰ ਅਗਸਤ 18 ਦੇ ਵਿੱਚ ਚਿੱਠੀ ਲਿਖ ਕੇ ਮੰਗ ਕੀਤੀ ਕਿ ਉਦੋਂ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਨਤਕ ਕੀਤੀ ਜਾਵੇ ਤੇ ਕਸੂਰਵਾਰ ਪੁਲਿਸ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਪਰ ਮੁੱਖ ਮੰਤਰੀ ਨੇ ਅਜੇ ਤੱਕ ਇਸ ਵਾਪਰੇ ਵੱਡੇ ਦੁਖਾਂਤ ਦਾ ਪੀੜਤ ਪਰਿਵਾਰਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਕੈਨੇਡਾ ਤੋਂ ਆਪਣੇ ਪੁੱਤ ਰਵਿੰਦਰ ਸਿੰਘ ਸਣੇ 4 ਸਿੱਖ ਨੌਜਵਾਨਾਂ ਦੀ 33ਵੀਂ ਬਰਸੀ ਮਨਾਉਣ ਆਏ ਬਲਦੇਵ ਸਿੰਘ ਲਿੱਤਰਾ ਨੇ ਇਹ ਕਿਹਾ ਕਿ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਦਾ ਜਵਾਬ ਨਹੀਂ ਆਇਆ। ਉਹਨਾਂ ਨੇ ਦੱਸਿਆ ਕਿ 10 ਫਰਵਰੀ ਨੂੰ ਪਿੰਡ ਲਿੱਤਰਾ ਦੇ ਵਿੱਚ ਸ਼ਹੀਦੀ ਸਮਾਗਮ ਜਿਹੜਾ ਜੀ ਉਹ ਕੀਤਾ ਜਾਊਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਹੈ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਲਿਖਿਆ ਗਿਆ ਸੀਗਾ। 1984 ਦੇ ਸਾਕਾ ਨੀਲਾ ਤਾਰਾ ਦੇ 20 ਮਹੀਨਿਆਂ ਤੋਂ ਬਾਅਦ ਸਿੱਖ ਧਰਮ ਦੇ ਉੱਤੇ ਕਿਹਾ ਗਿਆ ਕਿ ਇਹ ਦੂਜਾ ਵੱਡਾ ਹਮਲਾ ਸੀਗਾ ਜਦੋਂ ਨਕੋਦਰ ਦੇ ਗੁਰੂ ਘਰ ਦੇ ਵਿੱਚ 5 ਬੀੜਾਂ ਸੜਨ ਦੀ ਘਟਨਾ ਜਿਹੜੀ ਜੀ ਉਹ ਵਾਪਰੀ ਔਰ ਜਿਵੇਂ ਬਰਗਾੜੀ ਦੇ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਦੇ ਉੱਤੇ ਪੁਲਿਸ ਨੇ ਗੋਲੀਆਂ ਚਲਾਈਆਂ ਸੀ, ਇਸੇ ਤਰ੍ਹਾਂ 33 ਸਾਲ ਪਹਿਲਾਂ ਨਕੋਦਰ ਦੇ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰ ਰਹੀ ਸੰਗਤ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਉਹ ਚੱਲੀਆਂ ਸੀ ਔਰ 4 ਜਾਣਿਆਂ ਦੀ ਜਾਨ ਇਹਦੇ ਵਿੱਚ ਜਿਹੜੀ ਉਹ ਚਲੇ ਗਈ ਸੀ। 2 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ ਸਾੜੇ ਜਾਣ ਦੇ ਵਿਰੋਧ ਦੇ ਵਿੱਚ ਰੋਸ ਪ੍ਰਗਟ ਕਰ ਰਹੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ 4 ਜਿਹੜੇ ਸਿੱਖ ਨੌਜਵਾਨ ਸੀਗੇ ਉਹ ਪੁਲਿਸ ਦੀ ਗੋਲੀਆਂ ਦੇ ਨਾਲ ਮਾਰੇ ਗਏ ਸੀਗੇ। ਜਦੋਂ ਜਿਹੜੀ ਸੀ ਸਿਵਲ ਹਸਪੀਟਲ ਦੇ ਵਿੱਚ ਡੈੱਡ ਬੋਡੀਜ਼ ਪਈਆਂ ਸੀਗੀਆਂ, ਉਹਨਾਂ ਨੇ ਲਾਸ਼ ਲੈਣ ਦੀ ਫਰਿਆਦ ਨਹੀਂ ਕੀਤੀ, ਪਰ ਪੁਲਿਸ ਨੇ 4 ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਜਿਹੜਾ ਜੀ ਉਹ ਸਾੜ ਦਿੱਤਾ ਸੀਗਾ। ਔਰ ਉਸ ਵੇਲੇ ਜਲੰਧਰ ਦੇ SSP ਇਜ਼ਹਾਰ ਆਲਮ ਸਨ ਜਿਹੜੇ ਹੁਣ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ। ਉਸ ਵੇਲੇ ਜਲੰਧਰ ਦੇ ਵਧੀਕ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ, ਜਿਨ੍ਹਾਂ ਨੇ ਉਦੋਂ ਮੌਕੇ ਦੇ ਉੱਤੇ ਘਟਨਾ ਦਾ ਜਾਇਜ਼ਾ ਲਿਆ ਸੀ। ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਅਸੈਂਬਲੀ ਦੀ ਚੋਣ ਜਿਹੜੀ ਉਹ ਲੜ ਚੁੱਕੇ ਨੇ, ਔਰ ਪ੍ਰਕਾਸ਼ ਸਿੰਘ ਬਾਦਲ ਹੁਰੀ ਉਦੋਂ ਮੁੱਖ ਮੰਤਰੀ ਜਿਹੜੇ ਵੀ ਉਹ ਸਨ। ਅਜੇ ਤੱਕ ਇਸ ਮਾਮਲੇ ਦੀ ਜਿਹੜੀ ਜਾਂਚ ਰਿਪੋਰਟ ਹੈ ਉਹ ਸਰਕਾਰ ਜਿਹੜੀ ਵੀ ਉਹ ਦੱਬ ਕੇ ਬੈਠੀ ਹੋਈ ਆ। 33 ਸਾਲ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਵੀ ਅਜੇ ਤੱਕ ਇਹ ਨਹੀਂ ਪਤਾ ਕਿ ਇਹ ਜਾਂਚ ਰਿਪੋਰਟ ਜਿਹੜੀ ਆ ਉਹ ਜਾਰੀ ਹੋ ਸਕੂ ਜਾਂ ਨਹੀਂ ਜੀ। ਇਹਨਾਂ ਦਿਨਾਂ ਦੇ ਦੌਰਾਨ ਨਵੇਂ ਬਣੇ ਸਰਪੰਚ ਜਿਹੜੇ ਵੀ ਉਹ ਚਰਚਾ ਦੇ ਵਿੱਚ ਨੇ। ਚੰਗੀ ਗੱਲ ਇਹ ਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਨੌਜਵਾਨ ਜਿਹੜੇ ਆ ਜੀ ਉਹ ਸਰਪੰਚ ਬਣੇ ਆ, ਤੇ ਇਹ ਜਿਹੜੇ ਵੀ ਨਵੇਂ ਬਣੇ ਜਿਹੜੇ ਸਰਪੰਚ ਨੇ ਉਹਨਾਂ ਦੀ ਕੀ ਕਾਰਗੁਜ਼ਾਰੀ ਹੁੰਦੀ ਆ ਆਉਂਦੇ ਸਮੇਂ ਦੇ ਦੌਰਾਨ, ਇਹ ਜਿਹੜਾ ਜੀ ਉਹ ਵੇਖਣਾ ਹੋਊਗਾ। ਪੰਚਾਇਤੀ ਚੋਣਾਂ ਨੂੰ ਹੋਇਆ 1 ਮਹੀਨੇ ਤੋਂ ਵੱਧ ਜਿਹੜਾ ਜੀ ਉਹ ਸਮਾਂ ਬੀਤ ਗਿਆ ਹੋਇਆ। ਪਹਿਲੀ ਵਾਰੀ ਸਰਪੰਚ ਚੁਣੇ ਜਾਣ ਵਾਲੇ ਦੇ ਉਹਨਾਂ ਦੀ ਕਾਰਗੁਜ਼ਾਰੀ ਤਾਂ ਅਜੇ ਵੀ ਉਹ ਵੇਖਣੀ ਹੋਊਗੀ, ਪਰ ਇੰਨਾ ਜ਼ਰੂਰ ਹੈ ਜੀ ਕਿ ਦੇਖਣਾ ਇਹ ਹੋਊਗਾ ਕਿ ਜਿਵੇਂ ਸਰਪੰਚੀ ਦੇ ਉੱਤੇ ਸਿਆਸਤ ਹੁੰਦੀ ਆ, ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਜਿਹੜਾ ਜੀ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਸਿਆਸੀ ਧਿਰਾਂ ਜਿਹੜੀਆਂ ਉਹ ਦਿੰਦੀਆਂ ਨੇ। ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ, ਕਿਉਂਕਿ ਸੰਵਿਧਾਨ ਦੀ 73ਵੀਂ ਸੋਧ ਦੇ ਵਿੱਚ ਜਿਹੜੇ ਅਧਿਕਾਰ ਪੰਚਾਇਤਾਂ ਨੂੰ ਦਿੱਤੇ ਗਏ ਸੀਗੇ ਉਹ ਅਜੇ ਤੱਕ ਲਾਗੂ ਨਹੀਂ ਹੋਏ, ਔਰ ਇਸ ਮਾਮਲੇ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਜੀ ਉਹ ਢਿੱਡੋਂ ਬੇਈਮਾਨ ਨੇ। ਪਿੰਡ ਸੀਚੇਵਾਲ ਜਿਹੜਾ ਕਿ ਬਲਬੀਰ ਸਿੰਘ ਸੀਚੇਵਾਲ ਹੋਰਾਂ ਕਰਕੇ ਵੀ ਚਰਚਿਤ ਹੈ, ਉੱਥੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਨੇ ਤੇਜਿੰਦਰ ਸਿੰਘ। ਇੱਕ ਤਾਂ ਛੋਟੀ ਉਮਰ ਦੇ ਨੇ, ਦੂਜੇ ਉਹ ਹਾਈਲੀ ਐਜੂਕੇਟਡ ਨੇ, PhD ਉਹਨੇ ਜਿਹੜੀ ਦੀ ਉਹ ਕੀਤੀ ਹੋਈ ਆ। ਉਹਨਾਂ ਆਪਣਾ ਚਾਰਜ ਸੰਭਾਲਿਆ। ਪੰਚਾਂ ਦੇ ਨਾਲ ਪਹਿਲੀ ਮੀਟਿੰਗ ਦੇ ਵਿੱਚ ਉਹਨੇ 40 ਲੱਖ ਦੀ ਗ੍ਰਾਂਟ ਦਾ ਮਤਾ ਪਾਸ ਕੀਤਾ। ਇਹਦੇ 'ਚ ਖੂਹਾਂ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਵੱਡਾ ਕਾਰਜ ਹੈ। ਪੰਚਾਇਤ ਦੇ ਸਮੁੱਚੇ ਕਾਰਜ ਨੂੰ ਕੰਪਿਊਟਰਾਈਜ਼ਡ ਕਰਨ ਦਾ ਟੀਚਾ ਮਿਥਿਆ ਗਿਆ, ਜੋ ਕਿ ਪਿੰਡ ਦੇ ਲੋਕਾਂ ਨੂੰ ਸਾਰੀ ਜਾਣਕਾਰੀ ਤੇ ਕੀਤੇ ਕੰਮਾਂ ਦੇ ਖਰਚੇ ਪੈਸਿਆਂ ਦਾ ਹਿਸਾਬ ਕਿਤਾਬ ਜਿਹੜਾ ਵੀ ਘਰੇ ਬੈਠਿਆਂ ਮਿਲ ਸਕੇ। ਇਹਦੇ ਨਾਲ ਸਰਪੰਚ ਤੇਜਿੰਦਰ ਸਿੰਘ ਪੰਚਾਇਤ ਦੇ ਕੰਮਾਂ ਦੇ ਵਿੱਚ ਪਾਰਦਰਸ਼ਤਾ ਹੋਣ ਦੇ ਨਾਲ ਉਹਨੇ ਕਿਹਾ ਕਿ ਧੜੇਬੰਦੀ ਖਤਮ ਜਿਹੜੀ ਜੀ ਉਹ ਕੀਤੀ ਜਾਊਗੀ। ਹੁਣ ਵੇਖਣਾ ਇਹ ਹੋਊਗਾ ਜੀ ਕਿ ਐਡਾ ਵੱਡਾ ਉਹਨਾਂ ਨੇ ਬਜਟ ਤਾਂ ਜਿਹੜਾ ਜੀ ਉਹ ਮੰਗ ਲਿਆ, ਐਡਾ ਵੱਡਾ ਬਜਟ ਜਿਹੜੀ ਹੈ ਜੀ ਉਹ ਸਰਕਾਰ ਕਿਵੇਂ ਦੇਊਗੀ, ਕਿੱਥੋਂ ਜਿਹੜਾ ਜੀ ਉਹ ਦੇਊਗੀ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਸਿਆਸਤ ਹੈ ਉਹ ਸਰਪੰਚੀ ਤੋਂ ਸਟਾਰਟ ਹੁੰਦੀ ਆ, ਔਰ ਸਰਪੰਚਾਂ ਨੂੰ ਪੰਚਾਂ ਨੂੰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੇ ਹਿੱਤਾਂ ਦੇ ਵਾਸਤੇ ਜਿਹੜਾ ਉਹ ਵਰਤਦੀਆਂ ਨੇ। ਜਿਵੇਂ ਮੈਂ ਕਿਹਾ ਸੀਗਾ ਕਿ ਵੇਖਣਾ ਇਹ ਹੋਊਗਾ ਕਿ ਇਹ ਨਵੇਂ ਚੁਣੇ ਜਿਹੜੇ ਨੌਜਵਾਨ ਖਾਸ ਤੌਰ ਦੇ ਤੇ ਨੇ ਉਹ ਆਪੋ ਆਪਣੇ ਪਿੰਡਾਂ ਦੇ ਵਾਸਤੇ ਕਿਹੜੇ ਤਰੀਕੇ ਦੇ ਨਾਲ ਕੁਝ ਨਵਾਂ ਜਿਹੜਾ ਜੀ ਕਰਦੇ ਨੇ, ਜਿੱਥੋਂ ਪਿੰਡਾਂ ਦੀ ਇਹ ਜੂਨ ਸੁਧਾਰ ਸਕਦੇ ਆ, ਉੱਥੇ ਇੱਕ ਨਵੀਂ ਲੀਡਰਸ਼ਿਪ ਉਹ ਵੀ ਉੱਭਰ ਸਕਦੀ। ਬਹੁਤ ਧੰਨਵਾਦ। ਬਹੁਤ ਧੰਨਵਾਦ ਪੰਨੂ ਜੀ, ਬਹੁਤ ਮਿਹਰਬਾਨੀ ਪੰਨੂ ਜੀ। ਅੱਜ ਦਾ ਪ੍ਰੋਗਰਾਮ ਤੇ ਨਜ਼ਰ ਏਦਾਂ ਹੀ ਅਸੀਂ ਬਾਤ ਕਰਦੇ ਹਾਂ ਜੀ, ਏਦਾਂ ਹੀ ਜੀ ਸੁਣਦੇ ਰਹੋ ਪੰਜਾਬੀ ਰੇਡੀਓ।